मिलियो मैं तुहाडा प्रौणचारक मियां आसफ अली ते साडे नाल अज मौजूद गुरचेज चित्रकार जी जिहड़े चढ़दे पंजाब तो आए हुए आ, बड़े वड्डे उत्थे दे फनकार आ और ड्रामियां ते फिल्मां दे हवाले नाल पंजाबी दे हवाले नाल उन्हां दा बड़ा वड्डा नाम आ। ते इत्थे साडे नाल मौजूद आ भाई अब्दुल रशीद साहब, इन्हां दा भी इत्थे बड़ा एक नाम आ और खासकर ड्रामियां ते फिल्मां दी सरपरस्ती दे हवाले नाल और उन्होंने बनवाण के हवाले नाल इन्होंने बड़ा किरदार अदा किया और जो रिवाइवल से इतने पंजाबी ड्रामे फिल्म का वो बड़े बड़े पैमाने पर काम करते पे, बड़े उच्च पद्धर पर काम कर रहे। अच्छा उन्होंने गल करांगे। अच्छा पहले तो ये दसो कि उधर जी पंजाबी फिल्म के ड्रामा वा वो की तुसी देख रहे हो, अगे फ्यूचर कितना देख रहे हो, किन्नी उस तरक्की जी देख साडे जी ग्रुप बन गया, ग्रुप बन गया। ग्रुप ना ਉਹੀ ਟੀਮਾਂ ਉਹੀ ਚਿਹਰੇ ਦਿਖਾਉਂਦੇ ਨੇ ਕਿਉਂਕਿ ਮੈਂ ਤੁਹਾਨੂੰ ਦੱਸਿਆ ਵੀ ਮੈਂ ਬਹੁਤ ਘੱਟ ਨਜ਼ਰ ਆਉਣਾ ਫਿਲਮਾਂ ਦੇ ਵਿੱਚ ਕਿਉਂਕਿ ਸਾਡੀ ਆਪਦੀ ਪ੍ਰੋਡਕਸ਼ਨ ਹੈਗੀ ਹੈ, ਸਾਡਾ ਆਪਦਾ ਪ੍ਰੋਡਕਸ਼ਨ ਹਾਊਸ ਹੈ, ਅਸੀਂ ਆਪਦਾ ਆਪ ਕੰਮ ਕਰਦੇ ਹਾਂ। ਉਧਰ ਇੱਕੋ ਕਹਾਣੀ ਨੂੰ ਲੈ ਕੇ ਜੇ ਇੱਕ ਮਾੜੀ ਜੀ ਹਿੱਟ ਹੋ ਜੇ ਫਿਰ ਉਸ ਤਰ੍ਹਾਂ ਦੀਆਂ ਫਿਲਮਾਂ ਬਣਨ ਲੱਗੀਆਂ। ਪਹਿਲਾਂ ਤੁਹਾਡੀਆਂ ਬੜੀਆਂ ਕਾਪੀਆਂ ਕਰੀਆਂ ਨੇ ਸਾਡੇ ਵਾਲਿਆਂ ਨੇ, ਓਏ ਮੈਂ ਓਏ ਕਰ ਤੂੰ ਓਏ अपना सुल्तान राय जी गग्गू गिल जी ते उदों जदों ये साडा ये दौर चलिया सी फिल्मां दा साडा सिनेमा जिहड़ा बिल्कुल खत्म हो गया सी, उतों फिर असीं शुरू कीता फौजी दी फैमिली तो। असीं सोचिया भी लोकां नूं थोड़े जे समय विच भी आपां मनोरंजन लईए भी बंदा रोटी खांदा खांदा फिल्म देख लैंदा है, तैयार होण जांदा जांदा मोबाइलां दे विच फिल्म देख लैंदा है ना। उदों जी साडी फौजी दी फैमिली 420 फिर फैमिली 421 22 23 24 25 26 यानी कि 37 तक पहुंच गए सी। ਜਿਹੜੇ ਤੁਹਾਡੇ 4-5 ਜਿਹੜੇ ਬੜੇ ਮਸ਼ਹੂਰ ਜੁਮਲੇ ਆ ਡਾਇਲਾਗ ਉਹ ਤਾਂ ਸੁਣਾਓ ਜਿਹੜੇ ਲੋਕ ਦੇਖ ਕੇ ਬਹੁਤ ਜਿਹੜੇ ਕਹਿੰਦਾ ਮੇਰਾ ਡਾਇਲਾਗ ਸੀ ਜੀ ਲੋਕਾਂ ਨੇ ਪਸੰਦ ਕਰਿਆ। ਹਾਂਜੀ ਹਾਂਜੀ ਆਏ ਹਾਏ ਨਜ਼ਾਰਾ ਆ ਹੀ ਜਾਂਦਾ ਹੈ, ਨਜ਼ਾਰਾ ਜਾ ਹੀ ਜਾਂਦਾ ਹੈ ਕਿਉਂਕਿ ਅਸੀਂ ਜੀ ਲੋਕਾਂ ਦੀ ਗੱਲ ਕਰਦੇ ਆ। ਲੋਕਾਂ ਨੂੰ ਪਸੰਦ ਤਾਂ ਆਉਂਦੀਆਂ ਨੇ ਸਾਡੀਆਂ ਫਿਲਮਾਂ। ਸਾਡੀ ਫਿਲਮ ਕੋਈ ਵੀ ਇਹੋ ਜਿਹੀ ਨਹੀਂ ਹੈਗੀ ਜਿਹੜੀ ਨਾ ਚੱਲੇ। ਲੋਕਾਂ ਨੂੰ ਅਸੀਂ ਲੋਕਾਂ ਦੀ ਗੱਲ ਕਰਦੇ ਆ। ਉਹ ਜਿਹੜੀ ਸੀ ਫੈਮਿਲੀ ਗਵਾਚ ਗਈ ਮੇਰੇ ਫੌਜੀ ਪੁੱਤ, ਹਾਂ ਫੌਜੀ ਉਹਦੇ ਵਿੱਚ ਗਾਣਾ ਸੀ ਉਹ ਸਾਡੀ ਇੱਕ ਨਾ ਇੱਕ ਕਵਿਸ਼ਰੀ ਸੀ ਉਹ ਜਿਹੜੇ ਪੁਰਾਣੇ ਗਾਉਂਦੇ ਹੁੰਦੇ ਨੇ ਪਿੰਡਾਂ ਦੇ ਵਿੱਚ। ਮੈਂ ਸੌਰੀ ਤੁਹਾਡੀ ਗੱਲ ਕੱਟਣ ਲੱਗਾ, ਕਵਿਸ਼ਰੀ ਤੋਂ ਮੈਨੂੰ ਯਾਦ ਹੈ ਬਾਬੂ ਰਜਬ ਅਲੀ ਦੇ ਪੋਤੀ ਵੀ ਆਏ ਸੀਗੇ, ਉਹ ਵੀ ਤੁਹਾਨੂੰ ਮਿਲਣਾ ਚਾਹੁੰਦੇ ਸੀ ਲੇਕਿਨ ਫਿਰ ਟਾਈਮ ਨਾ ਹੋਇਆ ਤੇ ਫਿਰ ਵਾਪਸ ਚਲੇ ਗਏ। ਅੱਛਾ ਕਿੱਥੋਂ ਆਏ ਸੀ? ਰਿਹਾਨਾ ਰਜਬ ਅਲੀ ਉਹ ਰਹਿੰਦੇ ਨੇ ਆਪਣਾ ਆਰਹ ਵਾਲੇ, ਇਹ ਦੂਰ ਹੈ ਸਾਹੀਵਾਲ ਮਿੰਟਗੁਮਰੀ ਤੋਂ ਅੱਗੇ। ਮਿੰਟਗੁਮਰੀ ਤੋਂ ਅੱਗੇ ਹਾਂਜੀ ਬਾਬੂ ਰਜਬ ਅਲੀ ਦਾ ਨਾਮ ਤਾਂ ਤੁਸੀਂ ਸੁਣਿਆ ਹੀ ਹੋਣਾ। ਕੋਈ ਗੱਲ ਨਹੀਂ, ਮੈਂ ਗਾਹਾਂ ਅਗਲੀ ਵਾਰੀ ਆਉਂਗਾ ਤਾਂ ਜ਼ਰੂਰ ਮਿਲ ਕੇ ਜਾਵਾਂ। ਬਾਬੂ ਰਜਬ ਅਲੀ ਤਾਂ ਸਾਡੇ ਬਹੁਤ ਹਾਂਜੀ ਉਹਨਾਂ ਦੀ ਪੋਤੀ ਹੈ ਜੀ। ਅੱਛਾ 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 नहीं मैं फिर जरूर मिलूंगा जी उन्होंने। मैसेज उन्होंने मैंने कहा कि मेरा भाई तक पहुंचा देना और मैनू मुंडे का मैनू भी फोन आ जी कहना भी ऐ करके तुहानू मिलना चाहते हैं। हाँ जी हाँ जी। ते वो जेड़ा बापू दूजा ब्याह कराउण लगा सी ओदे तो हो गया सीगा, करा लिया सीगा जी। उस फिल्म ने बुरे बड़े खराब करे ने पाकिस्तान दे ज्यादा करके। ਤੁਹਾਨੂੰ ਇੱਕ ਸੱਚੀ ਗੱਲ ਸੁਣਾਵਾਂ, ਅਸੀਂ ਕਿਹਦੇ ਦੀ ਐ ਮੁੰਡਾ ਜਿਹੜੀ ਨੇ ਤੇ ਸਾਡਾ ਦਾਦਾ ਮੇਰੇ ਤਾਏ ਨੂੰ ਰੋਜ਼ ਕਿਹਾ ਕਰੇ ਸਾਲਿਓ ਵਿਆਹ ਕਰਾ ਦਿਓ ਨਹੀਂ ਤਾਂ ਵੀ ਬੇਦਖਲ ਕਰ ਦੂੰ। ਸੱਚਾ ਵਾਕਿਆ। ਮੈਂ ਇੱਕ ਵਾਰੀ ਆਵੇ ਤਾਏ ਨੂੰ ਕਿਹਾ, ਮੈਂ ਕਿਹਾ ਤਾਇਆ ਕਰਾ ਦੇ, ਮੈਨੂੰ ਤਾਂ ਪਤਾ ਨਹੀਂ ਵਿਆਹ ਹੋਣ ਨਾਲ ਕੀ ਹੋ ਜਾਂਦਾ। ਉਹ ਮੈਨੂੰ ਕਹਿੰਦਾ 5 ਕਿਲੇ ਹੋਰ ਘਟ ਜੂ। ਮੈਨੂੰ ਇਹ ਨਹੀਂ ਪਤਾ ਵੀ ਘਟ ਕਿਉਂ ਜਾਣੀ, ਉਹ ਤਾਂ ਫਿਰ ਵੱਡੇ ਹੋ ਕੇ ਪਤਾ ਲੱਗਿਆ ਵੀ ਉਹ ਕਿਵੇਂ ਘਟਣੀ ਸੀ। ਹਾਂਜੀ 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 ਇਦਾਂ ਬੁੜੇ ਫਿਰ ਉਹ ਗੱਲ ਤਾਂ ਤੁਹਾਡੀ ਠੀਕ ਹੈ। ਹਾਂ ਬਿਲਕੁਲ। अच्छा तो गल कर रहे थे अच्छी अपनी प्रोडक्शन हाउस। हाँ जी अपना प्रोडक्शन हाउस है ते काफ़ी सारिया फिल्मां साडी OTT उत्ते G5 दे उत्ते फिल्मां साडियां आउंदियां ने। हुण सिनेमे दे विच सिनेमे च साडे भी लोग बहुत घट जाण लगे, फिल्मां ते बहुत रहीआं ने। साडे ते मुल्क दे विच सिनेमा जेहड़ा तकरीबन लोग जाना खत्म हो गया। जेहड़े नਵੇਂ चैनल आए साडे भी थिएटर है जेहड़ा जेहड़ा चंगा थिएटर है असीं जिवें करदे आ। ਸਾਡੇ ਚੰਡੀਗੜ੍ਹ ਦੇ ਵਿੱਚ ਥੀਏਟਰ ਹੁੰਦਾ ਹੈ, ਉੱਥੇ ਉਹਨੂੰ 1000 ਰੁਪਏ ਮਿਲਦਾ ਹੈ। ਸਾਡੇ ਥੀਏਟਰ ਬਿਲਕੁਲ ਖਤਮ ਹੈ ਕਿਉਂਕਿ 1000 ਦੇ ਨਾਲ ਕਲਾਕਾਰ ਦੀ ਕੀ ਬਣਦਾ ਹੈ? ਪੈਟਰੋਲ ਨਹੀਂ ਪੂਰਾ ਹੁੰਦਾ, ਫਿਰ ਰਿਹਰਸਲ ਤੇ ਵੀ ਆਉਂਦਾ। ਪਰ ਜਦੋਂ ਅਸੀਂ ਨਾਟਕ ਕਰਦੇ ਹਾਂ ਅਸੀਂ 5-6 ਰੁਪਏ ਇੱਕ ਕਲਾਕਾਰ ਨੂੰ ਦਿੰਦੇ ਹਾਂ ਕਿਉਂਕਿ ਅਸੀਂ ਅੱਗੋਂ ਵੀ ਲੈਣਾ ਹੁੰਦਾ ਜਿਉਂ ਲੈਂਦੇ ਹਾਂ। ਕਿਉਂਕਿ ਲੋਕ ਨਾ ਪੁਰਾਣੇ ਨਾਟਕ ਜਿਹੜੇ ਪੁਰਾਣੇ ਨਾਟਕ ਨੇ ਉਹੀ ਪੁਰਾਣੇ ਘਸੇ ਪਤੇ ਨਾਟਕ ਕਰੀ ਜਾਂਦੇ ਨੇ। ਸਾਡੇ ਕੋਲੇ ਜੀ ਅਸੀਂ ਨਵਾਂ ਨਾਟਕ ਲਿਖਦੇ ਹਾਂ, ਕੈਨੇਡਾ ਅਮਰੀਕਾ ਪੂਰੇ ਵਰਲਡ 'ਚ ਜਾਂਦੇ ਹਾਂ ਅਸੀਂ, ਉੱਥੇ ਜਾ ਕੇ ਅਸੀਂ ਸ਼ੋਅ ਕਰ ਦਿਆਂਗੇ। ਸਾਨੂੰ ਜੀ 3 ਪੀੜ੍ਹੀਆਂ ਦੇਖਣ ਹੋ ਗਈਆਂ ਨੇ। ਬਿਲਕੁਲ ਦਾਦਾ ਉਹਦਾ ਮੁੰਡਾ ਉਹਦੇ ਪੋਤੇ। ਸੋ ਲੋਕ ਨਾ ਪਿਆਰ ਕਰਦੇ ਨੇ। ਜਿਹੜਾ ਥੀਏਟਰ ਹੈ ਇਹ ਰੋਟੀ ਦਿੰਦਾ, ਪਰ ਥੀਏਟਰ ਦੇ ਵਿੱਚ ਨਾ ਜਿਵੇਂ ਤੁਹਾਡੇ ਇਸ ਤਰ੍ਹਾਂ ਦੇ ਦੋ ਅਰਥੀ ਕਮੇਡੀ ਹੁੰਦੀ ਹੈ, ਸਾਡੇ ਬਿਲਕੁਲ ਨਹੀਂ। ਸਾਡੇ ਫੈਮਲੀਆਂ ਦੇਖਣ ਆਉਂਦੀਆਂ ਨੇ, ਇਸੇ ਕਰਕੇ ਪੂਰੇ ਵਰਲਡ ਦੇ ਵਿੱਚ ਜਿਹੜੇ ਸਾਡੇ ਸ਼ੋਅ ਨੇ ਸੋਲਡ ਆਊਟ ਹੁੰਦੇ।
ਪਾਕਿਸਤਾਨੀ ਥੀਏਟਰ ਤੇ ਜਿਹੜਾ ਤੁਹਾਡਾ ਚੜ੍ਹਦੇ ਪੰਜਾਬ ਦਾ ਥੀਏਟਰ ਹੈ ਉਹਦੇ ਵਿੱਚ ਕੀ ਫਰਕ ਹੈ? ਬਹੁਤ ਫਰਕ ਹੈ ਜੀ। ਦੱਸੋ। ਤੁਹਾਡੇ ਤਾਂ ਜੀ ਚਲੋ ਲੋਕ ਦੇਖਦੇ ਨੇ, ਸਾਡੇ ਪ੍ਰੋਪਰ ਜਿਹੜਾ ਥੀਏਟਰ ਹੈ ਨਾ ਉਹਦੀ ਸਪੈਸ਼ਲ ਮੂਵਮੈਂਟਾਂ ਹੁੰਦੀਆਂ ਨੇ ਵੀ ਇੱਥੋਂ ਇੱਧਰ ਜਾਣਾ। ਤੁਹਾਡੇ ਤਾਂ ਪਿੱਠ ਕਰਕੇ ਡਾਇਲੋਗ ਬੋਲੀ ਜਾਂਦੇ ਨੇ। ਜਿਹੜਾ ਥੀਏਟਰ ਹੈ ਨਾ, ਥੀਏਟਰ ਦੇ ਵਿੱਚ ਇਹ ਨਹੀਂ ਹੁੰਦਾ ਵੀ ਇਕੱਲੇ ਲੋਕਾਂ ਨੂੰ ਵੀ ਪਿੱਠ ਕਰਕੇ ਡਾਇਲੋਗ ਬੋਲੇ ਜਾਂਦੇ ਨੇ ਉਹ ਸੁਣਾਈ ਜਾਓ। ਥੀਏਟਰ ਦੇ ਇੱਕ ਰੂਲ ਹੁੰਦੇ ਨੇ, ਇੱਕ ਪੱਖਾ ਹੁੰਦਾ ਜਿਵੇਂ ਇਸ ਤਰ੍ਹਾਂ ਪੱਖੇ ਨਾਲ ਸਾਰਿਆਂ ਨੂੰ ਹਵਾ ਦਿੰਦੇ ਹੁੰਦੇ ਆ। ਇੱਕ ਕਲਾਕਾਰ ਹੁੰਦਾ ਜਿਹੜਾ ਸਾਰੀ ਆਡੀਅנס ਨੂੰ ਇਸ ਤਰ੍ਹਾਂ ਉਹਨੇ ਇੱਥੋਂ ਡਾਇਲੋਗ ਬੋਲ ਕੇ ਉੱਥੇ ਜਾਣਾ, ਉੱਥੋਂ ਡਾਇਲੋਗ ਬੋਲ ਕੇ ਉੱਥੇ ਜਾਣਾ। ਇਹ ਅਸਲ ਥੀਏਟਰ ਦੇ ਰੂਲ ਨੇ। ਜਦੋਂ ਮੈਂ ਥੀਏਟਰ ਕੀਤਾ, ਮੈਂ ਬਹੁਤ 15-20 ਸਾਲ ਥੀਏਟਰ ਕੀਤਾ, ਬੜੇ ਮੈਂ ਬੈਸਟ ਐਕਟਰ, ਬੈਸਟ ਐਕਟਰ, ਬੈਸਟ ਲੇਖਕ ਦੇ ਅਵਾਰਡ ਮਿਲੇ ਨੇ। ਪੇਂਟਿੰਗ ਦੇ ਵਿੱਚ ਇੰਡੀਆ ਚ ਗੋਲਡ ਮੈਡਲ ਆ ਮੈਂ। ਜਿਹੜੀਆਂ ਹੁਣ ਸਾਡੀਆਂ ਚੜ੍ਹਦੇ ਪੰਜਾਬ ਦੀਆਂ ਤੇ ਪਾਕਿਸਤਾਨ ਦੇ ਜਿਹੜੇ ਪੰਜਾਬੀ ਕਲਾਕਾਰ ਮਿਲ ਕੇ ਨਵੀਆਂ ਫਿਲਮਾਂ ਬਣਾ ਰਹੇ ਆ, ਉਹਦੇ ਬਾਰੇ ਕੀ ਕਹੋਗੇ? ਇਹ ਬਹੁਤ ਵਧੀਆ ਜੀ। ਇਹਦੇ ਨਾਲ ਦੋਨਾਂ ਮੁਲਕਾਂ ਦੀ ਜਿਹੜੀ ਸਾਂਝ ਮਜ਼ਬੂਤ ਹੁੰਦੀ ਹੈ ਤੇ ਰੁਜ਼ਗਾਰ ਵੀ ਮਿਲਦਾ। ਜਿਵੇਂ ਇੱਧਰ ਤੁਹਾਡੇ ਆਰਟਿਸਟ ਨੇ, ਮੈਂ ਕਰਕੇ ਆਇਆਗਾ ਚੋਰ ਦਿਲ ਯੂਕੇ ਦੇ ਵਿੱਚ, ਅਮਜੀਤ ਰਾਣਾ ਉਹ ਚ ਵਿੱਕੀ ਗੋਡੂ, ਸਾਰੇ ਅਸੀਂ ਇੰਨਾ ਸਾਨੂੰ ਲੱਗੇ ਨਹੀਂ ਰਿਹਾ ਯਾਰ ਵੀ ਇੱਥੇ ਜੋ ਆਪਾਂ ਕਿੰਨਾ ਵਧੀਆ ਮੈਂ ਕਿਵੇਂ ਕੀ ਮਾਹੌਲ ਹੈ ਯਾਰ। ਸਾਡੇ ਉਹੀ ਸਰਹੱਦਾਂ ਖਿੱਚ ਰੱਖੀਆਂ ਨੇ ਸਾਡੇ ਮੁਲਕ ਦੇ ਵਿੱਚ। ਨਹੀਂ, ਸਰਹੱਦਾਂ ਦਾ ਕੋਈ ਇਸ਼ੂ ਨਹੀਂ। ਵੀਜ਼ੇ ਜਿਹੜੀ ਵੀਜ਼ਾ ਪਾਲਿਸੀ ਉਹ ਨਰਮ ਹੋਣੀ ਚਾਹੀਦੀ ਵੀ ਜਦੋਂ ਕਿਤੇ ਵੀ ਜਾਣਾ, ਜੋ ਕਹਿਣ ਠੀਕ ਹੈ ਯਾਰ ਪਰਸੋਂ ਵੀਜ਼ਾ ਦਾ ਲੱਗ ਗਿਆ ਚਲਾ ਜਾ। ਇਹ ਉਹ ਸਰਹੱਦਾਂ ਕੀ ਕਹਿੰਦੀ ਵੀਜ਼ਾ ਹੋਣਾ ਅਤੇ ਜੇ ਫਿਰ ਉਹ ਸਰਹੱਦਾਂ ਐਸੀਆਂ ਟੈਗ ਕਰ ਦਿੱਤੀਆਂ ਵੀ ਉਹ ਤੁਹਾਡਾ ਵੀਜ਼ਾ ਨਹੀਂ ਲੱਗਣਾ, ਲੋਕ 70 ਸਾਲ ਤੋਂ ਤੜਫਦੇ ਪਏ ਆ, ਉਹ ਕੰਮ ਨਹੀਂ ਠੀਕ। ਪੰਜਾਬ ਦਾ ਤੇ ਉਦੀ ਔਨ ਅਰਾਈਵਲ ਹੋਣਾ ਚਾਹੀਦਾ, ਜਿਹੜਾ ਉਧਰ ਦਾ ਪੰਜਾਬੀ ਆ ਜਾਂ ਇੱਧਰ। ਤੇ ਸੁਣਾ ਦਿਓ ਫਿਰ 4-5 ਚੁਟਕਲੇ ਮੁੰਡੇ ਬੈਠੇ ਇਹਨਾਂ ਦੇ ਚੁਟਕਲੇ। ਮੈਂ ਸਮਝਦਾ ਕਿ ਵੈਸੇ ਇੱਕ ਮੇਰਾ ਡਾਇਲੌਗ ਸੀ, ਅਬ ਤੇਰਾ ਬੇੜਾ ਭਜੇ ਪਾਕਿਸਤਾਨ ਦੀ ਤੋਪੇ, ਸਾਰਾ ਨਜ਼ਾਰਾ ਖਾ ਪਤਾ। ਅਜੇ ਵੀ ਨਜ਼ਾਰਾ ਆਈ ਜਾਂਦਾ, ਨਜ਼ਾਰਾ ਦੇ ਥੱਕੇ ਬਹੁਤ ਹੋਏ ਸੀਗੇ ਕਿਉਂਕਿ ਜੀ ਬਹੁਤ ਜ਼ਿਆਦਾ ਰਾਤ ਵੀ ਨਹੀਂ ਸੁੱਤੇ। ਬਹੁਤ ਲੋਕਾਂ ਦਾ ਉੱਥੇ ਇਕੱਠ ਇੰਨਾ ਸੀ ਗੁਜਰਾਂਵਾਲੇ ਦੇ ਵਿੱਚ, ਬਹੁਤ ਡੀਜੇ ਲੱਗਾ ਹੋਇਆ ਸੀਗਾ, ਨੱਚਦੇ ਰਹੇ ਇਕੱਠੇ। ਅੱਛਾ, ਇਕੱਠੇ ਹੋਏ ਸੀ ਬੜੇ 15 ਸਾਲਾਂ ਬਾਅਦ ਇਕੱਠੇ ਹੋਏ ਸੀਗੇ। ਤੇ ਦੋਸਤੋ ਇਨਸ਼ਾਅੱਲਾ ਫਿਰ ਦੁਬਾਰਾ ਕਰਾਂਗੇ ਚਿੱਤਰਕਾਰ ਸਾਹਿਬ ਨਾਲ ਮੁਲਾਕਾਤ। ਅੱਲਾਹ ਹਾਫਿਜ਼। ਥੈਂਕ ਯੂ।